ਆਹੋ ਜਾ 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 ਸਕੂਟਰ ਵੀ ਮੇਰੀ ਅੱਜ ਦੀ ਹੈ, ਪਤਾ ਨਹੀਂ ਮੇਰੇ ਕੋਲ ਪਹੁੰਚ ਵੀ ਹੁੰਦਾ ਕਿ ਨਹੀਂ। ਦਾ ਥੱਕਿਆ ਮੈਂ ਨਹੀਂ ਜਗਾਇਆ। ਲੋ ਜੀ ਵੀਰਾ, ਸਵੇਰੇ ਸਵੇਰੇ ਦਾ ਗਾਹ ਜਿਹੜਾ ਨੀਲੀ ਅੱਖ ਵਾਲੇ ਤੋਂ ਕਰਨ ਲੱਗੇ ਆ। ਬੜੇ ਦੋਸਤ ਇਹਦੇ ਮਗਰ ਪਏ ਸੀਗੇ, ਮੈਂ ਕਿਹਾ ਯਾਰ ਲੈ ਲਾ, ਤੇਰੀ ਮਿਹਰਬਾਨੀ ਹੈ, ਕਿਉਂ ਸਾਡਾ ਵੀ ਲੋਕਾਂ ਨਾਲ ਤੱਲਾ ਖਰਾਬ ਕਰਦਾ, ਇਹਨੂੰ ਭਜਵਾ ਦਈਏ। ਵੇਖੋ ਹੈਂ, ਮਾਸ਼ਾਅੱਲਾ ਕਿੰਨਾ ਸੋਹਣਾ ਹੋ ਗਿਆ ਜੀ। ਤੇ ਮੈਂ ਵੀ ਫਸਟ ਟਾਈਮ ਕਿਸੇ ਦੀ ਨੀਲੀ ਅੱਖ ਤੇ ਵੇਖੀ ਮਗਰ ਵਾਲੀ ਸਕਾਈ ਬਲੂ ਜੀ ਹੈ ਨਾ, ਇਹ ਕਿਸੇ ਜਾਨਵਰ ਦੀ ਪਹਿਲੀ ਵਾਰੀ ਵੇਖੀ ਜਿੱਡੀ ਖੂਬਸੂਰਤੀ। ਅੱਲਾ ਦੀ ਜ਼ਿੰਦਗੀ ਕਰੇ ਇਹਦੀ ਤਾਂ ਸ਼ੌਕ ਸਲਾਮਤ ਰਵੇ। ਪਰਦੇਸੀ ਹੈ ਬੰਦਾ, ਜਿਹਨੇ ਲਿਆ ਮੁੰਡਾ ਇਟਲੀ ਹੁੰਦਾ ਆ, ਠੀਕ ਹੈ। ਤੁਹਾਨੂੰ ਪਹਿਲੇ ਵੀ ਮੈਂ ਖਿਆਲ ਵਲੋਗ ਦੱਸਿਆ ਹੋਣਾ ਇੱਕ ਦੋ ਵਾਰੀ। ਤੇ ਇਹਨੂੰ ਜਨਾਬ ਲੱਗੇ ਆ ਰਖਵਾਉਣ, ਅੱਲਾ ਖੈਰ ਕਰੇ। ਉਹਦੇ ਭਰਾ ਦਾ ਨੰਬਰ ਹੈਗਾ ਮੇਰੇ ਕੋਲ, ਨਾਲ ਰਾਬਤਾ ਕਰ ਦੇਣਾ ਹੈ। ਚਲੋ ਠੀਕ ਹੈ, ਜਿਹਨੂੰ ਲੱਗੇ ਹੁਣ ਪੈਕ ਕਰਨ, ਓਕੇ ਕਰੋ। ਤੇ ਕੁਛ ਜਾਨਵਰ ਨਵੇਂ ਵੀ ਆ ਰਹੇ ਆ, ਇਹਨੂੰ ਚੜਾਇਆ ਹੋਣਾ ਤੇ ਉਹਨਾਂ ਨੂੰ ਲੈ ਆਉਣਾ ਆ। ਓਕੇ ਕਰੋ, ਡੋਰੀ ਲਾਓ ਇਹਨਾਂ ਨੂੰ ਜੀ। ਮੂੰਹ ਬੰਦ ਦਾ ਚੋਰੀ ਮੈਂ ਲਿਆਉਣਾ ਫੜ ਕੇ। ਇਹ ਭਾਈ ਰਖਾਤਾ ਜੀ, ਠੀਕ ਹੈ ਜੀ। ਇਹ ਬੱਚੇ ਰਿਸੀਵ ਕੀਤੇ ਸੀ ਸਟੇਸ਼ਨ ਤੋਂ, ਤੇ ਇੱਥੇ ਬਹਿ ਕੇ ਨਹਿਰ ਦੇ ਕਿਨਾਰੇ, ਨਹਿਰ ਆ ਸੁੱਕੀ ਹੋਈ, ਠੀਕ ਹੈ। ਅਸੀਂ ਲੱਗੇ ਹਾਂ ਕੋਈ ਚੇਂਜਿੰਗਾਂ ਕਰਨ, ਕਿਉਂਕਿ ਸਾਡੇ 3 ਬੱਚੇ ਤਾਂ ਪਹਿਲੇ ਹੀ ਸੇਲ ਹੋ ਗਏ। ਇਹਨਾਂ ਵਿੱਚੋਂ ਨਾ ਆਪਣਾ ਜੋੜਾ ਸਰਗੋਧੇ ਭੇਜਣਾ ਸੀਗਾ, ਭਾਈ ਹੁਣੀ ਫੋਨ ਨਹੀਂ ਚੱਕ ਰਹੇ। ਤੇ ਇੱਕ ਬੱਚਾ ਜਨਾਬ ਅਲੀ ਭਾਈ ਨੂੰ, ਅਬੂਜ਼ਰ ਨੂੰ ਅੱਗੇ ਬਘਿਆੜੀ ਫੀਮੇਲ ਭੇਜੀ ਸੀਗੀ, ਉਹਨਾਂ ਨੂੰ ਮੇਲ ਭੇਜਣਾ। ਉਹ ਕਹਿੰਦੇ ਮੈਂ ਕਿਤੇ ਆਊਟ ਆਫ ਕਵਰ ਹੈ ਜਾਂ ਤੁਹਾਨੂੰ ਪੈਸੇ ਨਹੀਂ ਭੇਜ ਸਕਦਾ। ਮੈਂ ਕਿਹਾ ਤੁਸੀਂ ਪੈਸੇ ਬਾਅਦ 'ਚ ਭੇਜ ਦਿਓ, ਤੁਹਾਨੂੰ ਜਾਨਵਰ ਭੇਜ ਦਿੰਦੇ ਆ, ਕਿਉਂਕਿ ਸਾਨੂੰ ਫਿਰ ਇੱਕ ਬੱਚੇ ਦੀ ਖਾਤਰ ਲਾਰੇ ਡਿਆਣਾ ਪੈਣਾ। ਤੇ ਇਹਨਾਂ 'ਚ ਵੇਖੀਏ ਜੇ ਗ੍ਰੇ ਕਲਰ ਦਾ ਹੋਵੇ ਮੇਲ, ਤੇ ਉਹਨਾਂ ਨੂੰ ਗ੍ਰੇ ਨਾ ਭੇਜ ਦਈਏ। ਕਸਮ ਕੱਢੇ ਨਾ ਬੱਚਾ ਇੱਕ ਵਾਰੀ ਇੱਦਾਂ ਹੀ ਕੱਢ ਲਾ ਇੱਕ ਸਾਈਡ ਤੋਂ, ਆਹ ਗੱਤਾ ਖੋਲ ਲਾ, ਭਾਵੇਂ ਇੱਕ ਸਾਈਡ ਨੂੰ ਕੱਢ ਲਾ। ਕੋਸ਼ਿਸ਼ ਕਰਾਂਗੇ ਇਸੇ ਪੇਟੀ 'ਚ ਪੈਕ ਕਰ ਦਿੰਦੇ ਆ। ਆ ਗ੍ਰੇ ਕੱਢ ਹਾਂ, ਦੇਖਾਂ ਨਾਰਵਾ ਕੇ ਮਾਦੀ ਹੈ, ਜੇ ਨਾਰ ਹੋਵੇ ਤਾਂ ਇਹੀ ਭੇਜ ਦੀ ਇਹਨਾਂ ਨੂੰ। ਇਹ ਨਾਰੀ ਆ, ਜ਼ਬਰਦਸਤ ਹੋ ਗਿਆ। ਮੈਂ ਕਿਹਾ ਜ਼ਬਰਦਸਤ ਕਮਾਲ ਹੋ ਗਿਆ, ਇਹੀ ਭੇਜ ਦਿੰਦੇ ਉਹਨਾਂ ਨੂੰ। ਪੁੱਛ ਲੈਂਦੇ ਉਹਨਾਂ ਨੂੰ ਹੁਣੀ ਜ਼ਰਾ। ਇਹ ਜੋੜਾ ਜਨਾਬ ਬਲੈਕ ਦਾ ਸਰਗੋਧੇ ਦੇਣਾ ਸੀ ਭਾਈ ਉਹਨਾਂ ਨੂੰ, ਵੀਡੀਓ ਕਾਲ ਤੇ ਚੈੱਕ ਕਰਵਾ ਦਿੱਤਾ ਇੱਧਰੋਂ, ਠੀਕ ਹੈ ਜੀ। ਵੀਡੀਓ ਕਾਲ ਕੀਤੀ ਸੀ, ਉਹਨਾਂ ਨੇ ਪਸੰਦ ਕੀਤੇ ਤੇ ਅਸੀਂ ਜਨਾਬ ਇਹਨੂੰ ਪੈਕ ਕਰ ਦਿੱਤਾ। ਤੇ ਕਸਮ ਨੂੰ ਡੋਰੀ ਲਾ ਦੀ ਯਾਰ, ਨਿਕਲ ਨਾ ਜਾਣ ਯਾਰ, ਕੰਮ ਸੇਫ ਜਿਹਾ ਨਹੀਂ ਲੱਗ ਰਿਹਾ। ਐਂ ਟੈਟ ਕਰਕੇ ਲਾਣੀ ਪੈਣੀ ਡੋਰੀ ਇੱਕ ਵਾਰੀ। ਛੁਰੀ ਵੀ ਲਿਆਏ ਕੱਟਣ ਨੂੰ ਕਿ ਨਹੀਂ? ਲੋ ਜੀ, ਤੇ ਇਹ ਹੁਣ ਅਸੀਂ ਲੱਗੇ ਇਹਨਾਂ ਨੂੰ ਪੈਕ ਕਰਨ। ਤੇ ਇਹ ਮੇਲ ਅਬੂਜ਼ਰ ਭੇਜ ਦੇਣਾ ਉੱਥੇ ਅਬੂਜ਼ਰ ਭਾਈ ਨੂੰ ਨਾਰੋਵਾਲ। ਤੇ ਇਹ ਬਘਿਆੜੀ ਰੰਗ ਦੇ ਵਿੱਚ ਫੀਮੇਲ ਹੈਗੀ ਹੈ, ਇਹਨੂੰ ਅਸੀਂ ਨਾਲ ਲੈ ਜਾਵਾਂਗੇ, ਠੀਕ ਹੈ। ਨੋ ਜੀ, ਇਹਨੂੰ ਡੋਰੀ ਲਾ ਕੇ ਕਰ ਦੇਣ ਲੱਗੇ ਪੈਕ। ਤੇ ਜੋੜਾ ਸੀ ਬੱਚਿਆਂ ਦਾ ਲੱਗੇ ਹੁਣ ਸਰਗੋਧੇ ਭੇਜਣ, ਤੇ ਉਹਨਾਂ 'ਚ ਇੱਕ ਨਾਰੋਵਾਲ ਭੇਜਣਾ। ਉਹ ਆਪਾਂ ਟੋਕਰੀ ਕੋ ਲੈਣੀ ਪੈਣੀ ਕਸਮ ਨਾ। ਤੁਸੀਂ ਇੰਜ ਕਰੋ, ਹਾਂਜੀ, ਇਹ ਬੱਚੇ ਰਖਾ ਦਿਓ, ਓਕੇ, ਅੱਗੇ ਰੱਖ ਕੇ ਲੈ ਜਾਓ ਤੇ ਟੋਕਰੀ ਫੜ ਲਿਓ। ਟੋਕਰੀ ਕਿੱਥੇ ਲਿਆਵਾਂ ਫੜ ਕੇ? ਅੱਜ ਭੇਜੀਆਂ ਫਰੂਟ ਵਾਲੀਆਂ ਦੁਕਾਨਾਂ। ਚਲੋ ਪੁੱਛਦੇ ਆ, ਜੇ ਕੋਈ ਦੇ ਦੇਵੇ ਅੱਲਾ ਦਾ ਬੰਦਾ। ਤੇ ਇੱਥੇ ਤੁਹਾਨੂੰ ਪਤਾ ਹਾਈ ਰੇਟ ਤੇ ਲੱਭਣੀ। ਚਲੋ ਲੱਭਣੀ ਤੇ ਹੈਗੀ, ਹੁਣ ਮਜਬੂਰੀ ਦਾ ਨਾਂ ਸ਼ੁਕਰੀਆ। ਬੋਰਾ ਆਪਣੇ ਹੋ ਗਿਆ ਚੜਾ ਕੇ, ਤੇ ਉਹ ਵੀ ਨਾਰੋਵਾਲ ਦਿਖਾਈਏ। ਧਿਆਨ ਨਾਲ ਪੱਕੀ ਕਰਕੇ ਬੰਨ ਦੇ ਬਸ। ਤੇ ਮੇਰੀ ਸਰਗੋਧੇ ਵਾਲੀ ਗੱਡੀ ਤੇ ਰਖਾਣੀਆਂ ਵੇਖ ਲੈਂਦੀਆਂ ਹੁਣ। ਉਹੀ ਨਾ ਤੂੰ ਵਿਖਾ ਕੇ ਤੇ ਆ ਜਾ। ਆਹੋ, ਤੂੰ 2 ਮਿੰਟ ਬਹਿ, ਇੱਥੇ ਤੇਰਾ ਹਵਾਲ ਹੈ, ਬੱਚੇ ਫਿਰਦੇ ਰਹਿੰਦੇ ਖੁੱਲੇ ਤਰ੍ਹਾਂ ਦੋਵੇਂ ਜਿਹੜੇ। ਇਹ ਭਾਈ ਰਖਾ ਦੇ ਸੀਟ ਥੱਲੇ, ਠੀਕ ਹੈ ਜੀ। ਇਹ ਨੰਬਰ, ਇਹ ਗੱਡੀ ਨੰਬਰ, ਠੀਕ ਹੈ ਜੀ। ਜਾਵੜੀਆਂ ਸਰਗੋਧੇ ਹੈ ਨਾ, ਬੈਟਰੀ ਵਾਲਾ ਡੱਬਾ ਲੈ ਕੇ ਇੰਚ ਪੈਕ ਕਰ ਦਿੰਦਾ, ਠੀਕ ਹੈ। ਇਹਨੂੰ ਡੋਰੀ ਲਾ ਕੇ ਉੱਤੇ ਬੰਨ੍ਹ ਕੇ ਡੱਬੇ 'ਚ ਸੁਰਾਖ ਕਰ ਦੇਣੇ ਨੇ। ਉਹੀ ਉਦਣ ਵਾਲੀ ਗੱਡੀ ਹੈ, ਠੀਕ ਹੈ ਜੀ। ਆਹੀ ਨੰਬਰ ਹੈ ਗੱਡੀ ਦਾ। ਇੰਚ ਰਖਾ ਕੇ ਪੈਕ ਕਰ ਦੇਣੇ। ਲਓ ਜੀ, ਰਖਾ ਦੇਣ ਲੱਗਾ, ਠੀਕ ਹੈ ਜੀ। ਇਹ ਜੋ ਕਤੂਰੀ ਨਹੀਂ ਦਿੱਤੀ ਨਾਰੋਵਾਲ, ਜਿਹੜੀ ਗੱਲ ਕਰਾਈ ਸੀ ਪਰਸੋਂ, ਉਸੇ ਬੰਦੇ ਦੀ ਆ। ਯਖਣੀ ਜੀ, ਥੋੜੀ ਜਿਹੀ ਬੋਟੀ ਤੇ ਥੋੜੀ ਸਬਜ਼ੀ, ਆ ਨਿੱਕੀ ਕਤੂਰੀ। ਕੱਲ ਇੰਜੈਕਸ਼ਨ ਲਾਇਆ, ਢਿੱਲੀ ਸੀਗੀ। ਇਹ ਸ਼ੁਕਰ ਅੱਲਾ ਦਾ ਕਿ ਸਵੇਰ ਦੀ ਕੁਛ ਐਕਟਿਵ ਆ। ਮੈਂ ਕਿਹਾ ਹੁਣ ਜ਼ਿਆਦਾ ਖਾਵਾਂ, ਅੱਲਾ ਕਰੇ। ਦੇਖੋ ਨਾ ਕੁਛ ਲੱਗ ਪਈ ਹੈ ਖਾਣ। ਤੇ ਆਹ ਜਿਹੜੀ ਛੋਟੀ ਦੇ ਨਾਲ ਦੀ ਸੇਲ ਹੋ ਗਈ ਹੈ ਜੀ, ਠੀਕ ਹੈ। ਇਹ ਗੁਜਰਾਤ ਜਾਣੀ ਹੈ, ਤੇ ਇਹ ਕਾਰਗੋ ਕਰਵਾ ਦੇਣੀ ਹੈ ਗੁਜਰਾਤ। ਇਹ ਸੇਲ ਹੋ ਗਈ ਫੀਮੇਲ ਕੱਲ। ਤੇ ਇਹ ਰਹਿੰਦੀ ਹੈ ਥੋੜੀ ਜ਼ਖਣੀ ਨੂੰ, ਇਸ ਕਰਕੇ ਪਾਏ ਕਿ ਠੰਡ ਤੋਂ ਜ਼ਰਾ ਨਾ ਚੰਗੀ ਹੈ। ਬਾਕੀ ਨੇ ਕਦੇ ਇੰਜੈਕਸ਼ਨ ਫੇਲ ਆਨੇ ਆ, ਅੱਲਾ ਕਰੇ ਬਿਹਤਰ ਹੋ ਜਾਵੇ। ਮੋਸ਼ਨ ਜੇ ਕਰਦੀ ਸੀਗੀ ਕੱਲ ਦਾ ਇੰਜੈਕਸ਼ਨ ਐਂਟੀਬਾਇਓਟਿਕ ਮੈਂ ਲਾਇਆ ਵਾ, ਅੱਲਾ ਕਰੇ ਉਹਨਾਂ ਕਾਫੀ ਬਿਹਤਰ ਹੈ। ਉਹ ਗਰਮ ਹਜੇ ਇਸ ਕਰਕੇ ਸਹੀ ਉਹ ਖਾ ਨਹੀਂ ਰਹੀ। ਮੈਂ ਤੇ ਆਪਣੇ ਨਾਲ ਗਰਮ ਇੰਨੀ ਵੀ ਜ਼ਿਆਦਾ ਗਰਮ ਨਹੀਂ ਹੈਗੀ, ਗਰਮ ਇਸ ਕਰਕੇ ਰੱਖਿਆ ਸੀਗਾ ਤਾਂ ਕਿ ਉਹ ਕਰ ਜਾਵੇ, ਇਹ ਖਾਵੇ ਤੇ ਨਾ ਥੋੜਾ ਜਿਹਾ ਜਿਸਮ ਨੂੰ ਗਰਮੈਸ਼ ਆਵੇ। ਬਾਕੀ ਆਸਤਾ ਆਸਤਾ ਚਲੋ ਅੱਲਾ ਕਰੇ ਮੂੰਹ ਮਾਰਦੀ ਪਈ ਹੈ, ਲੱਗੀ ਪਈ ਖਾਣ। ਸਿਰਪ ਦਿੰਨੇ ਆ ਇਨਸ਼ਾਅੱਲਾ। ਮਾਲ ਵਾਲੀ ਬਾਲਟੀ ਵੇਖ ਕੇ ਨਾ ਤਾਂ ਵੀ ਵੇਖੋ ਉੱਤੇ ਚੜਿਆ ਆ। ਉਹ ਇੱਕ ਉਹ ਆ ਗਿਆ, ਇੱਕ ਉਹ ਆ ਗਿਆ। ਸਿਰਫ ਗੁਲਟੇਰ ਫੀਮੇਲ ਦੇ ਵਿੱਚੋਂ, ਇਹਨਾਂ ਦੇ ਵਿੱਚੋਂ ਇਹਦਾ ਇੱਕ ਬੱਚਾ ਹੀ ਰਹਿ ਗਿਆ ਬਸ। ਇਹਨਾਂ ਦੇ ਵਿੱਚੋਂ ਆਹ ਜਿਹੜੀ ਫੀਮੇਲ ਆ ਬਸ। ਕਸਮ ਵਾਈਟ ਵੀ ਸੇਲ ਹੋ ਗਈ, ਇਹਦੇ ਵੀ ਆ ਗਿਆ ਪੈਸੇ।
ਇਹ ਸ਼ੁਕਰ ਹੈ ਸੇਲ ਹੋਈ ਨਾ, ਸਾਰੀ ਰਾਤ ਮੈਨੂੰ ਸੌਣ ਨਹੀਂ ਦਿੱਤਾ। ਟਾਉ 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 ਮੈਂ ਤਾਂ 6 ਵਜੇ ਘਰ ਚਲਾ ਗਿਆ। ਮੈਂ ਘਰ ਜਾ ਕੇ 2 ਘੰਟੇ ਸੌਣਾ। ਇਹ ਬੜਾ ਰੌਲਾ ਪਾਉਂਦੀ ਹੈ, ਬੰਨੇ ਆ ਨਾ ਬੱਚੇ, ਤੁਹਾਨੂੰ ਆਦਤ ਨਹੀਂ ਨਾ ਹੈਗੀ। ਤੇ ਸਾਰੇ ਇਹਨਾਂ ਨੂੰ ਫਿਰ ਲੈਣ ਦੇ ਇੱਕ ਦਫਾ ਖੁੱਲੇ ਜ਼ਰਾ ਨਸ ਭੱਜ ਲੈਣ ਦੇ ਜ਼ਰਾ ਯਾਰ। ਉਹ ਇਹਨਾਂ ਦੀ ਹੱਥ ਮੈਸ਼ ਕਰਕੇ ਪਾਉਣਾ ਆ। ਮੈਂ ਕਿਹੜਾ ਧੋ ਸਾਰੇ ਇੱਕ ਮਿੰਟ ਜੁੜ ਗਏ ਗਰਮ ਗਰਮ ਜੁੜ ਗਏ ਸਾਰੇ। ਉਹ ਬੋਟੀਆਂ ਕੱਢ ਕੇ ਖਾ ਗਈ, ਵੱਡੀ ਨੇ ਖਾ ਲੈਣੀਆਂ ਖੈਰ ਆ। ਉਹ ਨਿੱਕੇ ਨੂੰ ਮੇਰਾ ਕਰ ਦੇ ਫਿਰ ਜ਼ਰਾ ਤਸਲਾ ਕਸਮ ਡੋਲ ਲੈ ਲੈਣਾ। ਉਹ ਸਹੀ ਉਹਨੂੰ ਪਾਣੀ ਮਾਰ ਕੇ ਉਹਨੂੰ ਕੀ ਪਾਣੇ ਜ਼ਰਾ। ਉਹ ਸਾਰੇ ਇਹਨੂੰ ਜੁੜ ਗਏ ਹੈਗੇ ਸਾਰੇ। ਅੰਦਰਲਿਆਂ ਨੂੰ ਵੀ ਪਾਉਣਾ ਨਾ ਕੁਛ ਅੱਧਾ ਉਹਨਾਂ ਨੂੰ ਪਾ ਦਿੰਨੇ ਆ। ਉਹਨਾਂ ਨੇ ਇਹਦੇ ਵਿੱਚ ਪਾਉਂਦੇ ਆ ਵੱਡੇ ਬੋਲ ਦੇ ਵਿੱਚ। ਜਿਹੜੇ ਨਵੇਂ ਲੈ ਕੇ ਆਏ ਨਾ ਉਹ ਕੱਢ ਲੈਣੇ ਹੱਥ ਨਾਲ ਨਾ। ਮੇਰਾ ਅੱਗੇ ਹੱਥ ਲਿਬੜ ਗਿਆ, ਮੈਂ ਹੁਣ ਧੋ ਕੇ ਹਟਿਆ ਯਾਰ। ਗਰਮ ਆ ਨਾ, ਮੈਸ਼ ਕਰ ਲਾ। ਜਿਹਨੂੰ ਗਰਮ ਲੱਗੂਗਾ ਆਪੇ ਪਿੱਛੇ ਹਟ ਜਾਣਗੇ। ਆ ਛੱਡ ਦੇ ਬਾਹਰ, ਛੱਡ ਦੇ ਬਾਹਰ, ਛੱਡ ਦੇ ਬਾਹਰ। ਹੱਡੀ ਹੁੱਡੀ ਹੋਣੀ ਛੱਡ ਦੇ ਬਾਹਰ। ਦਾਣਿਆਂ ਵਾਲਾ ਜਿਹੜਾ ਵੀ ਬਾਹਰ ਛੱਡ ਦੇ। ਵੇਖ ਲੋ ਲੜਾਈ ਹੋਣ ਲੱਗੀ ਹੁਣ ਰਿਜ਼ਕ ਦੀ ਖਾਤਰ ਨਾ। ਹਾਂ ਜਿੱਦਣ ਆਈ ਸੀ ਕਸਮ ਕਿੱਡੀ ਸੀ ਤੇ ਹੁਣ ਵੇਲਾ ਕਿੱਡੀ ਹੋ ਗਈ ਆ। ਮੈਡਮ ਜਿਹੜੀ ਹੈ ਕਿਉਂ ਜੀ ਸੀ ਹੈ ਬਾਸ ਵਾਲੀ ਗੱਲ ਸੱਚ ਹੈ ਬਾਸ ਵਾਲੀ ਗੱਲ ਸੱਚ ਕਿਦਾਂ ਉਹ ਪੈਸੇ ਵਾਲੀ ਗੱਲ ਸਮਝਾ। ਮੈਂ ਸਮਝਾ ਇਹ ਤਰੱਕੀ ਮੈਂ ਸਮਝ ਗਈ ਸਾਰੀ ਗੱਲ ਸਮਝ ਗਈ। ਉਧਰ ਬੱਚੇ ਢੋਲ ਬਣਦੇ ਜਾਂਦੇ ਵਾਜਲਾ ਖਾਈ ਜਾਂਦੇ ਆ। ਹੋਰ ਆ ਗਏ ਨਵੇਂ ਵੀ ਹੈ ਬੜੀ ਹੋਰ ਪਾ ਲਾ ਯਾਰ। ਉਹ ਜ਼ਿਆਦਾ ਨੇ ਇਹਨਾਂ ਨਾਲੋਂ, ਉਹ ਹੈ ਤੇ ਛੋਟੇ ਨੇ ਨਾ, ਛੋਟੇ ਨੇ ਇਹਨਾਂ ਨਾਲੋਂ। ਚਲ ਪਾ ਕੇ ਦੇਖਦੇ ਖਾ ਜਾਣਗੇ ਤੇ ਹੋਰ ਪਾ ਦਿਆਂਗੇ ਫਿਰ। ਹੋਰ ਪਾ ਲਾਂਗੇ ਯਾਰ ਜੇ ਖਾ ਜਾਣਗੇ ਇਹਨਾਂ ਨੂੰ ਖਾਣ ਦੇ ਅੰਦਰ। ਇਹਨਾਂ ਕਿਹੜਾ ਸਾਰੀ ਖਾ ਜਾਣੀ, ਜਿਨ੍ਹਾਂ ਨੇ ਰੱਜਣਾ ਰੱਜ ਕੇ ਪਿੱਛੇ ਹਟ ਜਾਣਾ ਹੈਗਾ। ਤੇ ਮੈਂ ਫਿਰ ਉਹਨਾਂ ਨੂੰ ਫੋਨ ਕਰਾਂ ਜੇ ਗੱਡੀ ਵਾਲਾ ਲੱਭਦਾ ਤੇ ਗੁਜਰਾਤ ਵਾਲੀ ਕਤੂਰੀ ਤੇ ਭਜਵਾਈਓ ਵੀ। ਸਫਰਾਂ ਦਾ ਥੱਕਿਆ ਮੈਂ ਨਹੀਂ ਜਗਾਇਆ ਪਰਦੇਸੀ ਡੋਲਾ। ਲੰਗਰ ਆ ਗਿਆ ਓਏ ਉੱਠੋ ਫੜ ਕੇ ਲਾ, ਫੜ ਕੇ ਓਏ ਲਿਬੜ ਕੇ। ਲੋ ਜੀ ਇਹਨਾਂ ਦੀ ਮਾਂ ਜੋ ਜਰਮਨ ਸ਼ੈਫਰਡ ਤੇ ਬਾਪ ਇਹਨਾਂ ਦਾ ਬਘਿਆੜੀ ਹੈ। ਅੱਗੇ ਲੱਗ ਗਿਆ ਬੜਾ ਲੰਗਰ ਦਾ। ਹਾਂ ਬਾਪ ਜੀ ਇਹਨਾਂ ਦਾ ਬਘਿਆੜੀ ਤੇ ਮਾਂ ਜੀ ਇਹਨਾਂ ਦੀ ਜਰਮਨ ਸ਼ੈਫਰਡ। ਸਾਰੇ ਅੱਛੀ ਕਰਦੀ ਆ ਕੁੱਤੀ ਬਾਹਰ ਬੰਦ। ਆਹ ਕੁੱਤੀ ਬਾਹਰ ਬੰਨ ਦਾਂਗੇ, ਬੱਚੇ ਸਾਰੇ ਇੰਜ ਹੀ ਛੱਡ ਦਿਆਂਗੇ। ਇਦਾਂ ਹੀ ਕਰਾਂਗੇ, ਉੱਥੇ ਨੂੰ ਜਵਾਨ ਆਹੋ ਇਦਾਂ ਹੀ ਕਰਾਂਗੇ। ਕੀ ਹੋਇਆ ਜੀ? ਉਹ ਜਲਦਬਾਜ਼ੀ ਵਿੱਚ ਨੱਕ ਨੂੰ ਚੜ ਗਈ ਉਹਨੇ ਦੇਖਦਾ। ਉਹ ਪਹਿਲਾਂ ਖੜਾ ਹੋ ਜੀ ਪਿੱਛੇ ਆ ਗਏ ਰੱਜ ਕੇ। ਕਿਹੜੇ ਆਪਣੇ ਵਾਲੇ? ਉਹ ਵੇਖੀ ਤੇ ਪੈਰ ਕਿੱਥੇ? ਉਹ ਕਿੱਧਰ ਗਏ? ਮੈਂ ਉੱਧਰ ਜਾਣਾ ਵਾ। ਇਹ ਵਾ ਬਘਿਆੜੀ ਠੀਕ ਹੈ ਤੇ ਇਹ ਵਾ ਜਰਮਨ ਸ਼ੈਫਰਡ ਤੇ ਬਘਿਆੜੀ ਕਰਾਸ। ਇਹਨਾਂ ਦੀ ਮਾਂ ਜਰਮਨ ਸ਼ੈਫਰਡ ਤੇ ਪਿਓ ਬਘਿਆੜੀ ਸੀ। ਉਹ ਪਤਾ ਇਹਨਾਂ ਨੇ ਬੇਸਬਰੀ ਦੇ ਨਾਲ ਮੂੰਹ ਮਾਰਿਆ ਨਾ ਆ ਕੇ ਭੱਜ ਕੇ ਆ ਕੇ ਤੇ ਉਹ ਉਹਦੇ ਨੱਕ ਨੂੰ ਲੱਗ ਗਈ ਹੈ। ਮੈਨੂੰ ਪਤਾ ਨਹੀਂ ਮੇਲ ਕਿੰਨੇ ਫੀਮੇਲ ਕਿੰਨੇ ਦੇਖੇ ਕਸਮ ਕਿ ਨਹੀਂ? ਨਹੀਂ ਚੈੱਕ ਕੀਤੇ ਕਿ ਨਹੀਂ ਕੀਤੇ ਹਲੇ ਨਹੀਂ ਚੈੱਕ ਕੀਤੇ। ਇਹਨੂੰ ਬੜਾ ਵਕਤ ਪਿਆ ਕਿ ਮੈਨੂੰ ਵੀ ਖੋਲੋ ਤੇ ਮੈਂ ਵੀ ਕਰਾਂਗਾ ਇਹਨਾਂ ਨਾਲ ਮਸਤੀ ਮਾਰਾਂ। ਅੱਛਾ ਵੇਖ ਕਸਮ ਉਹਨਾਂ ਲਾਲਚ ਨੂੰ ਵੀ ਲੱਗ ਗਈ ਉਹ ਖਾਣ। ਅੱਗੇ ਉਹ ਢਿੱਲੀ ਸੀ ਖਾਂਦੀ ਨਹੀਂ ਹੈਗੀ। ਉਹ ਦੂਸਰੇ ਬੱਚੇ ਲਾਲਚ ਨੂੰ ਵੀ ਮੂੰਹ ਮਾਰਨ ਲੱਗੀ ਹੋਈ ਹੈ। ਚਲੋ ਜੀ ਅੱਲਾ ਕਰੇ। ਰੌਣਕ ਦੇਖੋ ਕਿੰਨੀ ਲੱਗੀ। 4 5 6 7 8 ਬੱਚੇ ਆ ਵਾ ਤੇ 7 8 ਹੋ 15 16 ਦੇ ਬੱਚੇ ਹੋ ਗਏ। ਆਪਣੇ ਵਾਲੀ ਗੁਲਟੇਰ ਮਾਂ ਦੀ ਵੇਖ ਉਹਨੂੰ ਤਕੜੀ ਆ। ਪਤਾ ਨਹੀਂ ਵੈਸੇ ਕਮਜ਼ੋਰ ਆ ਤਾਂ ਲੱਗਦੀ ਹੈ। ਮਰਨ ਜਿਹੜੀ ਪਹਿਲੇ ਦੀ ਆ ਇਹ ਮਾਦੀ ਤਕੜੀ ਅੱਖ ਤੇ ਨਿਸ਼ਾਨ ਵਾਲੀ ਜਿਹੜੀ ਪਹਿਲੇ ਉਧਰੋਂ ਖਾ ਕੇ ਆਏ। ਵੇਖੋ ਹੁਣ ਆ ਕੇ ਉਹਦੇ ਨਾਲ ਡੱਬੇ ਚ ਉਹਨਾਂ ਜੁੜ ਗਏ। ਇਹਨਾਂ ਦੇ ਲਾਲਚ ਨੂੰ ਵੀ ਲੱਗੀ ਨਾਲ ਇਹਨਾਂ ਦੇ ਖਾਣ। ਕੀ ਫਸਿਆ ਕੀ ਇਹਦੇ ਮੂੰਹ ਚ? ਉਹ ਹੁਣ ਅੱਡੀ ਉਹ ਤੇਰਾ ਭਲਾ ਜੋ ਵੇਖ ਯਾਰ ਇਹਨੇ ਆਪ ਚ ਕੀ ਬਾਲਟੀ ਦੇ ਵਿੱਚ ਕਸਮ ਹੈ। ਉਹ ਤੇਰਾ ਭਲਾ ਹੋ ਜਾਵੇ। ਆਪ ਹੱਡੀ ਕੱਢ ਕੇ ਲੱਗੀ ਉਹ ਖਾਣ ਵੇ ਭਾਈ ਆਗ ਨਾ ਪਾੜੀਏ ਬਹੁਤ ਗਰਮ ਹੈ। ਜਰਾ ਮੈਨੂੰ ਖੁੱਲੇ ਬਰਤਨ ਚ ਪਾ ਦੇਣਾ ਜਰਾ ਹਵਾ ਲੱਗ ਜਾਏਗੀ ਯਾਰ। ਇਹਨਾਂ ਨੂੰ ਆਣ ਕੇ ਪਾ ਲਾਂਗੇ। ਵੱਡਿਆਂ ਦੀ ਖੈਰ ਆ, ਵੱਡਿਆਂ ਨੂੰ ਆਣ ਕੇ ਪਾ ਲਾਂਗੇ, ਬੱਚਿਆਂ ਨੂੰ ਪਾਣਾ ਸੀਗਾ। ਹੁਣ ਖਾਣ ਤੋਂ ਨਾ ਕਿਤੇ ਲੜ ਪਵੇ ਇਹਨਾਂ ਨਾਲ ਯਾਰ। ਚੱਕ ਦੇਂਗੇ। ਇਹ ਮੇਰਾ ਵੀ ਰੋਟੀ ਯਖਣੀ ਤੇ ਚਿਕਨ ਠੀਕ ਆ। ਆ ਚੱਕ ਕਰ ਲਵੀਂ। ਇਹ ਕਤੂਰੀ ਤੁਹਾਡੀ ਤੇ ਗਰਮ ਹੀ ਸੀਗਾ ਤੇ ਗਰਮ ਹੀ ਲੱਗੀ ਉਹ ਖਾਣ ਠੀਕ ਆ ਜੀ। ਇਹ ਚੈੱਕ ਕਰ ਲਵੋ। ਹੁਣ ਗੱਡੀਆਂ ਨਾਲ ਰਾਬਤਾ ਕਰਦੇ ਨੇ। ਗੱਡੀ ਆ ਗਈ ਤੇ ਹੁਣ ਰਖਾ ਦਿਆਂਗੇ, ਨਹੀਂ ਤੇ ਕੱਲ ਸਵੇਰੇ ਜਨਾ ਵੇਲੇ ਨੂੰ ਕਾਰਵਾਈ ਕਰਾ ਦਿਆਂਗੇ ਠੀਕ ਹੈ। ਇਹ ਤੇ ਜੈਂਟਲ ਸਿਰਪ ਠੀਕ ਹੈ ਤੇ ਮੈਂ ਲੱਗਾ ਨੂੰ ਮਾੜਕੋ ਨੂੰ ਦੇਣ ਕਿਉਂਕਿ ਪਤਾ ਨਹੀਂ ਦੀ ਡਿਵਰਮਿੰਗ ਵੀ ਹੋਈ ਹੋਣੀ ਹੈ ਕਿ ਨਹੀਂ। ਜੈਂਟਲ ਦੇ ਕੇ ਫਿਰ ਇੰਜੈਕਸ਼ਨ ਲਾ ਕੇ ਤੇ ਇਹਨੂੰ ਅੰਦਰ ਬੰਨਣ ਲੱਗਾ ਆ। ਦਵਾ ਕਰਾ ਲਾਂ ਤੰਦਰੁਸਤੀ ਦੇਵੇ, ਸਿਹਤਮੰਦ ਹੋ ਜਾਏ। ਕੱਲ ਵੀ ਢਿੱਲੀ ਸੀ ਖਾਂਦੀ ਨਹੀਂ ਸੀ ਠੀਕ। ਇੰਤਿਆਤਨ ਮੈਂ ਇੰਜੈਕਸ਼ਨ ਲਾਇਆ ਅੱਜ ਖਾ ਪੀ ਕੇ ਵੇਖਣਾ ਹੁਣ ਖਾਧਾ ਪੀਤਾ ਤਾਂ ਠੀਕ ਹੈ। ਪਰ ਮੈਂ ਕਿਹਾ ਇੰਤਿਆਤਨ ਇਹਨੂੰ ਡਿਵਰਮਿੰਗ ਕਰੀਏ ਇਹਦੀ ਇੱਕ ਦਫਾ। ਐਵਰਮੌਕਸ ਵੀ ਪਹਿਲੇ 96 ਰੁਪਏ ਦਾ ਸੀਗਾ ਠੀਕ ਹੈ ਤੇ ਹੁਣ ਹੋ ਗਿਆ ਜੀ 125 ਰੁਪਏ ਦਾ ਠੀਕ ਹੋ ਗਿਆ ਜੀ। 125 ਰੁਪਏ ਦਾ। ਇਹ ਹੁਣ 2 ਸ਼ੀਸ਼ੀਆਂ ਜਨਾਬ ਮੇਰੇ ਕੋਲ। ਇਹ ਮੈਂ ਲੱਗਾ ਹੁਣ ਵੱਡੇ ਡੌਗਸ ਨੂੰ ਦੇਣ। ਤੇ ਆ ਲਿਆ ਜੇ ਤੁਹਾਡਾ ਵੀਰ ਅੱਜ ਰੰਗ ਵਾਲੀਆਂ ਬਾਲਟੀਆਂ ਸਾਰੀਆਂ ਕਬਾੜੀਏ ਕੋਲੋਂ ਲਿਆ ਕੇ ਪਾਣੀ ਦੀਆਂ ਭਰੀਆਂ ਨੇ। ਚੰਗੀ ਤਰੀਕੇ ਨਾਲ ਧੋ ਕੇ ਵਾਸ਼ ਕਰਕੇ ਤੇ ਸਾਰੇ ਇਹਨਾਂ ਨੇ ਕੈਨਲਾਂ ਦੇ ਵਿੱਚ ਰੱਖਾਂਗੇ ਠੀਕ ਹੈ।
ਤੇ ਇਨਸ਼ਾਅੱਲਾ ਇੱਥੇ ਹੁਣ ਮਿੱਟੀ ਵਾਲੇ ਨੂੰ ਫੋਨ ਕਰਤਾ, ਜੇ ਕੱਲ ਮਿੱਟੀ ਸੱਟ ਗਿਆ ਤੈਨੂੰ ਸਾਰਾ ਸਾਫ਼ ਕਰਕੇ ਤੇ ਇਨਸ਼ਾਅੱਲਾ ਇੱਥੇ ਘਾਹ ਲਾਉਣ ਲੱਗੇ ਆ। ਤੇ ਰੋਕੀ ਨੂੰ ਮੈਂ ਨਾ ਇੱਕ ਹੱਡੀ ਦਾ ਪੀਸ ਟੰਗਿਆ ਸੀਗਾ, ਅੱਧਾ ਗਲਾ ਕੇ ਖਾ ਗਿਆ, ਅੱਧਾ ਮੈਂ ਕਿਹਾ ਛਾਲਾ ਛੁਲਾ ਮਾਰ ਜਰਾ ਤੂੰ ਆਰੇ ਲੱਗ, ਠੀਕ ਹੈ। ਤੇ ਇਹ ਹੁਣ ਇਹ ਵਰਮੌਕਸ ਇਹਨੂੰ ਵੀ ਦੇਣਾ, ਰੋਮਨ ਨੂੰ ਵੀ ਇੱਕ ਦਫਾ ਫਿਰ ਮੈਂ ਕਿਹਾ ਰਿਪੀਟ ਕਰੀਏ ਜ਼ਰਾ, ਰੋਮਨ ਨੂੰ ਵੀ ਦੇਣਾ ਆ, ਠੀਕ ਹੈ। ਉਸ ਤੋਂ ਇਲਾਵਾ ਇਹਨੂੰ ਆ ਬਿੱਲੋ ਜਿਹੜੀ ਆਪਣੀ ਕਹਾਣੀ ਆ, ਬਿੱਲੋ ਆ ਜਾ ਆ ਜਾ, ਇਹਨੂੰ ਵੀ ਦੇਣਾ ਆ। ਇਹ ਜਰਮਨ ਸ਼ੈਫਰਡ ਜਿਹੜੀ ਐਡੀ ਆ ਇਹਨੂੰ ਵੀ ਦੇਣਾ ਆ, ਠੀਕ ਹੈ। ਉਸ ਤੋਂ ਇਲਾਵਾ ਆ ਵੇਖੋ ਕਿੱਥੇ ਵੜ ਕੇ ਬੈਠੀ ਇਹਨੇ, ਕੰਮ ਵੇਖੋ ਹੈ, ਉਹ ਟੋਏ 'ਚ ਵੜ ਕੇ ਬੈਠੀ, ਇਹਨੂੰ ਵੀ ਦੇਣਾ ਆ। ਤੇ ਇਹਦੇ ਵਾਸਤੇ ਮੈਂ ਲੀਵਰ ਦਾ ਸਿਰਪ ਵੀ ਲੈ ਕੇ ਆਇਆ, ਤਾਂ ਸੁਸਤ ਜੀ ਹੈ ਨਾ ਉਹ ਸੈੱਟ ਹੋ ਜਾਏਗੀ, ਕਿਉਂਕਿ ਐਂਟੀਬਾਇਓਟਿਕ ਲਾਇਆ ਨਾਲ ਸੁਸਤ ਵਾ, ਤੇ ਲੀਵਰ ਦਾ ਟਾਨਿਕ ਦੇਵਾਂਗੇ ਤੇ ਉਹਨਾਂ ਵੀ ਐਕਟਿਵ ਹੋ ਜਾਏਗੀ। ਤੇ ਇਸ ਤੋਂ ਇਲਾਵਾ ਜਨਾਬੇ ਵਾਲੀ ਮੈਂ ਜਿਹੜਾ ਹੁਣ ਸਿਰਪ ਆ ਇਹਨੂੰ ਵੀ ਦੇਣਾ ਜੇ ਸ਼ਹਿਜ਼ਾਦੇ ਨੂੰ ਵੀ। ਆ ਵੇਖੋ ਨਾ ਕੋਲਿਆਂ ਦੇ ਕੀ ਹਾਲ ਕੀਤੇ, ਤੋੜੇ ਪਏ ਇਹਨਾਂ ਨੇ ਨਾ, ਬਾਲਟੀਆਂ ਲਿਆ ਕੇ ਮੈਂ ਕਿਹਾ ਭਰ ਕੇ ਰੱਖਦੇ ਆ ਪਾਣੀ ਦੀਆਂ, ਕਿਉਂਕਿ ਗਰਮੀਆਂ ਦੀ ਜਾਂਦੀ ਹੈ ਪਾਣੀ ਦੀ, ਤੁਹਾਨੂੰ ਪਤਾ ਫਿਰ ਡੌਗਸ ਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਗਰਮੀ ਦੀ ਵਜ੍ਹਾ ਨਾਲ। ਅੱਜ ਗਏ ਸੀਗੇ ਸ਼ਹਿਰ ਵੀ ਤੇ ਫਿਰ ਵੀ ਯਾਦ ਨਹੀਂ ਰਿਹਾ, ਪਟਾ ਬਣਿਆ ਪਿਆ ਇਹਦਾ ਚੱਕ ਕੇ ਲਿਆਉਣ ਦਾ। ਆ ਵੇਖੋ ਜੀ ਲੁਕੋ ਗਿਆ ਪਸਲੀਆਂ, ਚੈੱਕ ਕਰ ਲਓ, ਅਜੇ 1 ਹਫ਼ਤਾ ਦੇ ਕੇ ਜਾਂ 2 ਦਿਨ ਹੋਏ ਨਵਾਏ ਸਾਡੇ ਕੋਲ, ਹਲੇ ਨਵਾਇਆ ਨਹੀਂ ਹੈਗਾ। ਕੱਲ ਘੋੜਾ ਵੀ ਨਵਾਵਾਂਗੇ ਤੇ ਕੱਲ ਇਹਨੂੰ ਵੀ ਨਵਾਵਾਂਗੇ। ਤੇ ਸ਼ੁਰੂ ਮੈਂ ਕਹਿੰਦਾ ਇਹਨਾਂ ਤੋਂ ਹੀ ਕਰਦਾ ਵਾਂ। ਹੁਣ ਮੈਂ ਕੱਲਾ ਆ, ਕਾਸਮ ਗਿਆ ਹੋਇਆ ਵਾ ਤੇ ਮੈਂ ਤੁਹਾਨੂੰ ਵਿਖਾ ਨਹੀਂ ਸਕਦਾ, ਪਰ ਹਲੇ ਇਹਨਾਂ ਨੂੰ ਮੈਂ ਦਵਾਈ ਦੇ ਲਵਾਂ ਕਰੀ ਜ਼ਰਾ ਸਾਰਿਆਂ ਨੂੰ, ਫਿਰ ਮਿਲਦਾ ਤੁਹਾਨੂੰ ਵੀਰੋ। ਲਓ ਜੀ ਵੀਰੋ, ਇਹਨੂੰ ਤਾਂ ਮੈਂ ਦੇ ਦਿੱਤੀ ਜੇ ਸ਼ੀਸ਼ੀ ਇੱਕ ਹੀ ਪਲਾਤੀ, ਮੈਂ ਕਿਹਾ ਵੱਡਾ ਡੌਗ ਆ, ਇੱਕ ਦਫਾ ਫਿਰ ਇਹਦਾ ਅੰਦਰ ਤਰ੍ਹਾਂ ਨਾ ਸਾਫ਼ ਹੋ ਜਾਏਗਾ ਤੇ ਟੈਨਸ਼ਨ ਫਰੀ ਹੋ ਜਾਏਗਾ। ਹੁਣ ਇਹ ਜਿਹੜੀ ਖੁੱਲੀ ਹੋਈ ਆ ਨਾ ਇਹ ਮੈਂ ਰੋਮਨ ਨੂੰ ਦਵਾਂ, ਰੋਮਨ ਨੇ ਬੜੀ ਔਖੀ ਆ ਦਵਾਈ ਲੈਣੀ ਹੈ, ਤੇ ਰੋਮਨ ਨੂੰ ਤੇ ਬਿੰਨੂ ਨੂੰ ਅੱਧੀ ਦੇ ਦਿੰਦੇ ਆ, ਤੇ ਇੱਕ ਉਹਨੂੰ ਤੇ ਉਹਨੂੰ ਅੱਧੀ ਦੇ ਦਾਂਗੇ। ਵੱਡਾ ਡੌਗ ਨੂੰ ਪੂਰੀ ਸ਼ੀਸ਼ੀ ਦੇ ਦਿੱਤੀ ਆ। ਤੇ ਰਿਪੀਟ ਮੈਂ ਕਿਹਾ 3-4-5 ਦਿਨ ਤੋਂ ਹੋ ਗਏ, ਇੱਕ ਦਫਾ ਫਿਰ ਰਿਪੀਟ ਹੋ ਗਈ ਹੈ ਨਾ, ਪੇਟ ਦੇ ਮধ্যੇ ਸਾਫ਼ ਹੋ ਜਾਣਗੇ। ਫੀਮੇਲਾਂ ਹੀਟ ਤੇ ਆਉਣੇ ਵਾਲੀਆਂ, ਮੈਂ ਪ੍ਰੋਬਲਮ ਨਹੀਂ ਹੋਈ, ਕਿਉਂਕਿ ਜੇ ਹੀਟ ਤੇ ਆ ਗਈਆਂ ਫਿਰ ਦੁਬਾਰਾ ਡਿਵਰਮਿੰਗ ਨਹੀਂ ਹੋਣੀ ਇਹਨਾਂ ਦੀ। ਇੰਜੈਕਸ਼ਨ ਵੀ ਲਾਇਆ ਇਹਨੂੰ ਮੈਂ, ਹੁਣ ਲੀਵਰ ਵਾਸਤੇ ਸਿਰਪ ਵੀ ਦਿੱਤਾ, ਪਹਿਲੇ ਡਿਵਰਮ ਕੀਤਾ। ਹੁਣ ਮੈਂ ਕਿਹਾ ਤੇਰਾ ਥੋੜਾ ਜਿਹਾ ਕੁੱਤੀ ਦਾ ਦੁੱਧ ਚੰਗਾ ਕੇ ਵੇਖਾਂ, ਤੇ ਇਹ ਚੁੰਗ ਲਵੇ ਤੋਂ ਵੱਡੀ ਹੋ ਗਈ, ਲੱਗਦਾ ਕੁੱਤੀ ਨੂੰ ਦੰਦ ਖੁੱਬਦੇ ਆ। ਮੈਂ ਜੋ ਤਾਕਤ ਤੈਨੂੰ ਇਹਦੇ ਨਾਲ ਮਿਲਣੀ ਹੈ ਨਾ, ਪਹਿਲਾਂ ਬੈਠ ਜਾ, ਹਾਂ ਜ਼ੋਰ ਲਗਾ ਦਾ, ਜੋ ਤਾਕਤ ਮੈਂ ਕਿਹਾ ਘੁੱਟ ਦੋ ਇਹਦੇ ਲਾ ਲੈਣੇ ਨਾ। ਇਹਨੇ ਹੈ ਤਾਂ ਕੋਈ ਨਹੀਂ ਵਿਚਾਰੀ, ਕੋ ਦੁੱਧ ਵੀ ਨਾ ਰਹਿ ਗਿਆ, ਹੁਣ ਕੁੱਤੀ ਵੀ ਆਵਾਜ਼ਾਰੀ ਹੋ ਰਹੀ ਹੈ, ਪਰ ਚਲੋ ਜੇ ਥੋੜਾ ਬਹੁਤਾ ਚੁੰਗ ਲਿਆ ਕਿਤੇ। ਹਟ ਜਾ, ਦੇਖਿਆ ਉਹਦੇ ਦੰਦ ਖੁੱਬਦੇ ਹੋਣੇ ਆ ਨਾ, ਉਹ ਵੱਡੀ ਹੋ ਗਈ ਨੇ, ਛੋਟੇ ਬੱਚਿਆਂ ਦੇ ਕੁਛ ਨਹੀਂ ਕਹਿੰਦੀ ਹੈਗੀ। ਚਲੋ ਰਹਿਣ ਦਿੰਦੇ ਆ ਫਿਰ, ਇਹ ਨਾ ਹੋਵੇ ਲੜੀ ਪੈਣ ਕਿਤੇ। ਨਾ ਹਟ ਜਾ, ਹਟ ਜਾ। ਹੁਣ ਜੱਲਾ ਕਰੇ ਅੱਗੇ ਨਾ ਕੁਛ ਐਕਟਿਵ ਆ, ਖਾਧਾ ਪੀਤਾ ਵੀ ਆ, ਤੇ ਉਹਦਾ ਅੱਗੇ ਨੂੰ ਕੁਛ ਐਕਟਿਵ ਆ। ਚਲੋ ਫਿਰ ਇਹਨੂੰ ਅੰਦਰ ਹੀ ਬੰਨ੍ਹ ਦਿੰਦੇ ਹੁਣ ਸਕੂਨ ਨਾਲ, ਤੇ ਸਿਰਲੈਕ ਬਣਾ ਕੇ ਨਾ ਇਹਨੂੰ ਰਾਤ ਨੂੰ ਉਹ ਖਿਲਾਵਾਂਗਾ ਆ ਕੇ, ਠੀਕ ਹੈ। ਤੇ ਇਹ ਜਿਹੜੀ ਆ ਇਹ ਗੁਜਰਾਤ ਸੇਲ ਹੋ ਗਈ ਹੈ, ਗੱਡੀ ਵਾਲੇ ਨਾਲ ਹੋ ਗਿਆ ਰਾਬਤਾ, ਬਸ ਗੱਡੀ ਆਉਂਦੀ ਹੈ ਤੇ ਉਹ ਗੁਜਰਾਤ ਭੇਜਦੇ ਆ। ਤੇ ਇਹਦੇ ਤਰ੍ਹਾਂ ਖਿਆਲ ਕਰਦੇ ਆ, ਅੱਲਾ ਕਰੇ ਇਹਨੂੰ ਤੰਦਰੁਸਤੀ ਹੋ ਜਾਵੇ ਤੇ ਨਾ ਸਾਡਾ ਨਫਾ ਜਿਹੜਾ ਆ ਉਹ ਰੋੜੀ ਜਾਵੇ ਕਿਤੇ। ਕਤੂਰੀ ਬੜੀ ਸੋਹਣੀ ਆ, ਵੇਖਿਓ ਸਿਰਫ ਥੋੜੀ ਜਿਹੀ ਨਾ ਰੁਲੀ ਆ। ਇਹ ਹੁਣ ਵੇਲੋ ਬਿਮਾਰ ਆ, ਹੈ ਤੰਦਰੁਸਤੀ ਵੇਲੋ ਕੈਸੀ ਚੀਜ਼ ਹੁੰਦੀ ਆ। ਇਹ ਦੇਖ ਲਓ ਬਿਮਾਰ ਆ ਤੇ ਇਹਦੇ ਨੈਕਸਟ ਦਾ ਕਿੰਨਾ ਫਰਕ ਲੱਗ ਰਿਹਾ ਤੁਹਾਨੂੰ। ਤੇ ਉਹ ਵੇਖੋ ਕਿੱਡੀ ਸੋਹਣੀ ਸਿਹਤਮੰਦ ਆ ਤੇ ਕਿੱਡੀ ਐਕਟਿਵ ਲੱਗ ਰਹੀ। ਮੈਂ ਉਹ ਸੇਲ ਕਰ ਦਿੱਤੀ, ਮੈਂ ਦੱਸਿਆ ਮੈਂ ਢਿੱਲੀ ਆ ਭਾਈ, ਆ ਨਹੀਂ ਦੇਣੀ। ਇਹ ਸੈੱਟ ਹੋਏਗੀ ਬਿਲਕੁਲ ਓਕੇ ਹੋਏਗੀ ਤੇ ਫਿਰ ਸੇਲ ਕਰਾਂਗੇ ਇਹਨੂੰ। ਬਾਕੀ ਬੱਚਾ ਪਾਰਟੀ ਸਾਰੀ ਇੱਧਰ ਬੰਦ ਕਰ ਦਿੱਤੀ, ਵੱਡੀ ਵਿਲਾਤੀ ਮਾਦੀ ਵੀ, ਮੈਡਮ ਵੀ, ਬਾਕੀ ਜਿਹੜੇ ਨਵੇਂ ਆਏ ਉਹ ਵੀ, ਬਘਿਆੜੀ ਵੀ, ਸਾਰੇ ਬੱਚੇ ਇੱਧਰ ਬੰਦ ਕਰ ਦਿੱਤੇ ਆ, ਠੀਕ ਆ। ਇਹ ਗੁਲਟੇਰ ਮਾਦੀ ਜਿਹੜੀ ਆ ਇਹ ਵੀ ਇਹਨਾਂ ਦੇ ਨਾਲ ਹੀ ਛੱਡ ਦਿੱਤੀ ਇੱਧਰ। ਤੇ ਬਾਕੀ ਦੇ ਸਾਰੇ ਇੰਨਾ ਬਾਦੇ ਮਨ ਖਾ ਪੀ ਕੇ ਰੱਜ ਕੇ ਬੈਠੇ ਨੇ। ਇੱਕ ਵਾਰੀ ਇਹਨਾਂ ਨੂੰ ਫੇਰ ਪਾ ਦਿਆਂਗੇ, ਰਾਤ ਖਾ ਕੇ ਰੱਜ ਜਾਣਗੇ, ਸੁਬਾਹ ਇਹਨਾਂ ਨੂੰ ਡਿਵਰਮਿੰਗ ਕਰਾਂਗੇ। ਸੀਰਤ ਤੇ ਮੈਂ ਨਾ ਦੋਸਤੋ ਹੁਣ ਵੀ ਲੈ ਕੇ ਆਇਆ ਸੀਗਾ ਬਰਲ, ਮੈਂ ਕਿਹਾ ਹੁਣ ਬੱਚਿਆਂ ਨੂੰ ਨਾ ਖਾ ਪੀ ਲਿਆ ਰੱਜ ਕੇ, ਉਹਨੇ ਥੋੜਾ ਜਿਹਾ ਹੀ ਖਾਦਾ ਸੀਗਾ। ਜਦੋਂ ਪਲੇਟ ਭਰਿਆ ਹੋਵੇ ਨਾ ਫਿਰ ਡਿਵਰਮਿੰਗ ਨਹੀਂ ਕਰਨੀ ਚਾਹੀਦੀ। ਹੁਣ ਉਹਨਾਂ ਨੂੰ ਖਾਲੀ ਪੇਟ ਨਾ ਉਹਨਾਂ ਨੇ ਮੈਂ ਡਿਵਰਮਿੰਗ ਕਰਕੇ ਹੁਣ ਅੱਧੇ ਪੌਣੇ ਘੰਟੇ ਤੱਕ ਉਹਨਾਂ ਨੂੰ ਜਿਹੜਾ ਨਾ ਕੁਛ ਖਾਣ ਨੂੰ ਪਾ ਦੇਣਾ ਹੈ। ਕੱਲ੍ਹ ਵਾਲੀ ਰੂਟੀਨ ਆ ਰਹੀ ਸੀ, ਕੀਤਾ ਘੋੜੇ ਨੂੰ ਮਸਾਲਾ ਟਾਈਮ ਦੇ ਦਿੱਤਾ, ਮੈਂ ਕਿਹਾ ਕੰਮ ਨਿਬੜੇ, ਟੈਨਸ਼ਨ ਖਤਮ ਹੋਵੇ। ਹੁਣ ਜਾਣ ਲੱਗਿਆ ਦੇਖੋ ਨਾ ਸ਼ਾਮ ਦਾ ਟਾਈਮ ਹੋਣਾ, ਵਲੌਗ ਦਾ ਐਂਡ ਕਰਦੇ ਹੋਏ ਘੋੜੇ ਨੂੰ ਅੰਦਰ ਬੰਨ੍ਹ ਕੇ ਉਹਨੂੰ ਤੂੜੀ ਦਾਣਾ ਪਾ ਕੇ ਤੇ ਫਿਰ ਜਾਵਾਂਗੇ। ਅੱਜ ਬਹੁਤਾ ਵਲੌਗ ਇਨਸ਼ਾਅੱਲਾ, ਕੱਲ੍ਹ ਜੁਮੇਰਾਤ ਆ, ਉਮੀਦ ਆ ਕਿ ਅੱਲਾ ਖੈਰ ਕਰੇ। ਕੱਲ੍ਹ ਬੰਦਾ ਆ ਗਿਆ ਨਾ ਜੋ ਟ੍ਰਿਮ ਕਰਨੇ ਵਾਲਾ, ਤੇ ਘੋੜੇ ਦੇ ਕਰੀ ਵਾਲ ਲੱਥ ਗਏ ਨਾ ਜਦੋਂ, ਫਿਰ ਖੜਕਾਂ ਖੁਰਕਾਂ ਮਾਰਨਾ ਉਹਨੂੰ ਸਾਨ ਦੇਣਾ ਤੇ ਸਾਫ਼ ਸੁਥਰਾ ਲੱਗੇਗਾ।
ਅਬੂ ਗਏ ਸੀ ਘਰ ਤੇ ਦੁੱਧ ਵਾਲੇ ਬਰਤਨ ਵੀ ਲਿਆ ਕਿਉਂਕਿ ਇੱਕ ਐਨ ਸਾਨੂੰ ਪਤਾ ਛੱਡ ਕੇ ਆਈ ਦੀ ਤੇ ਇੱਕ ਐਨ ਸਾਡੀ ਉੱਥੇ ਹੁੰਦੀ ਹੈ, ਇੱਕ ਐਨ ਉੱਥੇ ਹੁੰਦੀ ਹੈ। ਤੇ ਅਸੀਂ ਇਨਸ਼ਾਅੱਲਾ ਕੋਸ਼ਿਸ਼ ਮੇਰੀ ਹੈਗੀ ਆ ਕਿ ਫਿਰ ਅੱਲਾ ਖੈਰ ਕਰੇ। ਹੁਣ ਕਾਸਮ ਨਾਲ ਰਲ ਗਿਆ, ਰੌਣਕ ਛੌਣਕ ਲੱਗੀ ਆ ਕਿ ਕਦੀ ਕੋਈ ਗੱਬਣ ਜਾਂ ਤੋਕੜ ਕੋਈ ਮੱਝ ਲੈਂਦੇ ਹਾਂ। ਜੋ ਮੱਝ ਦੇ ਦੁੱਧ ਦੀ 400 ਨਹੀਂ ਹੈਗੀ ਤਾਂ ਮੁੱਲ ਲੈਣ ਦੀ ਵੀ 400 ਕੋਈ ਨਹੀਂ ਹੈਗੀ। ਦੁੱਧ ਨਹੀਂ ਚੰਗੇ ਲੱਭਦੇ, ਜਿਹੜਾ ਆਪਣੇ ਹੱਥੀ ਚੋ ਕੇ ਲੈ ਜਾਣਾ ਇਹਦੇ ਵਰਗੀ 84 ਕੋਈ ਨਹੀਂ ਹੈਗੀ। ਤੇ ਦੁਆ ਕਰੋ ਅੱਲਾ ਪਾਕ ਬਰਕਤ ਦੇਵੇ ਇਨਸ਼ਾਅੱਲਾ ਕੰਮ ਤੇ ਆਸਤਾ ਆਸਤਾ ਨਾ ਉਹ ਆ ਮਹੀਨੇ ਡੇਢ ਦੇ ਅੰਦਰ ਸਰਕਲ ਦੇ ਵਿੱਚ ਤੋਂ ਮੱਝ ਲੈਂਦੇ ਆ ਤਾਂ ਕਿ ਹੋਰ ਨਹੀਂ ਕੁਛ ਯਾਰ ਦੁੱਧ ਵਾਲੀ ਜਿਹੜੇ ਚਾਹ ਦਾ ਘੁੱਟ ਪੀਣਾ ਹੁੰਦਾ ਇਹਨਾਂ ਦੇ ਨਾ ਮਾਮਲਾ ਜਿਹੜੇ ਸਿੱਧੇ ਹੋਣ ਨਾ। ਤੇ ਇਹਨੂੰ ਦੇਖੋ ਮਸਾਲਾ ਦਿੱਤਾ ਹੈ ਨਾ ਤੇ ਉਹ ਕਾਇਦਾ ਕੀਤਾ ਸੀਗਾ, ਝੱਗਾਂ ਝੱਗਾਂ ਕੱਢਦਾ ਰਿਹਾ। ਠੀਕ ਹੈ, ਅੱਜ ਮੈਂ ਵੀਡੀਓ ਵੇਖੀ ਸੀਗੀ ਉਹ ਅਜ਼ਮਤ ਜੰਮੜ ਕੇ ਕੀ ਨਾਮ ਬਾਬੇ ਦਾ, ਉਹ ਦਰਿਆ ਖਾਨ ਵਾਲੀ ਸਾਈਡ ਤੇ ਉਹਨਾਂ ਆਖਿਆ ਕਿ ਘੋੜੇ ਨੂੰ ਖਾਲੀ ਵੀ ਕਾਇਦਾ ਕਰ ਦੇਣਾ, ਦਿਹਾੜੀ ਦੇ ਵਿੱਚ ਅੱਧਾ ਘੰਟਾ ਚਲਾ ਲਵੇ ਨਾ ਤੇ ਤੁਸੀਂ ਜਿੰਨੇ ਨੂੰ ਪੱਠੇ ਪਾਏ ਆ ਜਿੰਨੀ ਖੁਰਾਕ ਪਾਈ ਇਹਨੂੰ ਡਬਲ ਪਾਓਗੇ ਘੋੜਾ ਫੇਰ ਹਜ਼ਮ ਕਰ ਲਏਗਾ। ਤੇ ਬੰਨਿਆ ਸੀਗਾ। ਠੀਕ ਹੈ, ਹੁਣ ਇਹਨੂੰ ਕਾਫੀ ਦੇਰ ਹੋ ਗਈ, ਮੇਰੇ ਖਿਆਲ 4 ਵਜੇ ਤੱਕ ਕੀਤਾ ਤੇ 5 ਵਜੇ ਦਾ ਟਾਈਮ ਹੋ ਗਿਆ, ਘੰਟਾ ਹੋ ਗਿਆ ਇਹਨੂੰ ਪਾਏ ਨੂੰ। ਤੇ ਵਾਹਵਾ ਝੱਗਾ ਝੱਗਾ ਕੱਢ ਕੇ ਖਲੋਤਾ। ਆ ਦੇਖੋ ਉਹਨਾਂ ਨੇ ਤੇ ਬੁਰਸ਼ ਨਹੀਂ ਵੱਜਦਾ ਹੈਗਾ, ਖਰਕਣਾ ਸਹੀ ਨਹੀਂ ਵੱਜਦਾ, ਵਾਲ ਬਹੁਤ ਜ਼ਿਆਦਾ ਨੇ। ਕੱਲ ਅਸੀਂ ਹੱਥ ਨਾਲ ਹਿਸਾਬ ਲਾਇਆ ਤਕਰੀਬਨ 3-3 ਇੰਚ ਦਾ ਵਾਲ ਹੋ ਗਿਆ ਆ। ਇੱਕ ਦੋ ਜਦੋਂ ਮੁੰਨਿਆ ਗਿਆ ਨਾ ਫਿਰ ਜ਼ਰਾ ਜਿੰਨਾ ਖਰਕਣਾ ਵੱਜਣਾ ਵਾ ਘੋੜੇ ਦੀ ਉਹਨੇ ਨਾਲ ਖੂਬਸੂਰਤੀ ਵੱਧਦੀ ਔਰ ਸਿਹਤ ਵੀ ਵੱਧਦੀ ਹੈ। ਘੋੜੇ ਦੀ ਸਿਹਤ ਦਾ ਰਾਜ਼ ਇਹ ਹੁੰਦਾ ਜਿੰਨਾ ਖਰਕਣਾ ਵੱਜਦਾ ਨਾ ਉਹਨੇ ਦਾ ਫਰੈਸ਼ ਹੁੰਦਾ, ਉਹਨੇ ਦੇ ਮਸਲ ਫਰੈਸ਼ ਹੁੰਦੇ ਹੈਗੇ। ਹੁਣ ਬੜਾ ਸਰੂਰ ਦੇ ਨਾਲ ਖਲੋਤਾ ਵਾ। ਹੁਣ ਨੂੰ ਪਹਿਲੇ ਪਾਣੀ ਪਿਲਾਉਣਾ ਵਾ, ਅੰਦਰ ਜਾ ਕੇ ਪਾਣੀ ਛਾਣੀ ਪਿਲਾਉਣ ਤੋਂ ਬਾਅਦ ਜਦੋਂ ਜਾਣ ਲੱਗਣਾ ਸਾਰੇ ਕੰਮ ਸ਼ਾਮ ਜੇ ਕਹਿ ਲਓ ਕਿ ਕਲੋਜ਼ ਹੋ ਜਾਣੇ ਨਾ, ਐਂਡ ਤੇ ਘੋੜੇ ਨੂੰ ਪਾ ਕੇ ਤੇ ਅੱਲਾ ਖੈਰ ਕਰੇ ਘਰ ਜਾ ਕੇ ਵਲੌਗ ਐਡਿਟ ਕਰਕੇ ਤੇ ਅਪਲੋਡ ਕਰ ਦੇਣਾ। ਕਾਸਮ ਆ ਪਿਆ ਸੀ ਸਿਰਪ ਆ ਲੈਵੀਜਨ ਜਿਹੜਾ ਆ ਇਹ 5 ml ਆ, ਯਾਨੀ ਇੱਕ ਢੱਕਣ। ਜਦੋਂ ਰੋਟੀ ਮੈਨੂੰ ਖਾ ਲੋਗੀ ਨਾ ਉਹਨੂੰ ਦੇ ਦੇਵੀਂ। ਠੀਕ ਆ, ਕੱਲ 5 ml ਜਿਹੜਾ ਆ। ਆਹੋ ਠੰਡ ਹੁੰਦੀ ਜਾਂਦੀ, ਮੈਂ ਚੱਲਾਂ ਘਰ ਤੇ ਜਾ ਕੇ ਵਲੌਗ ਅਪਲੋਡ ਕਰਾਂ। ਕੋਈ ਨਹੀਂ ਗੱਡੀ ਵਾਲੇ ਨਾਲ ਰਾਬਤਾ ਕੋਈ ਨਹੀਂ ਹੈ, ਗੁਜਰਾਤ ਵਾਲੀ ਕਤੂਰੀ ਜਿਹੜੀ ਸਵੇਰੇ ਦਿਖਾਵਾਂਗੇ। ਚਲੋ ਸਵੇਰੇ ਗੱਡੀ ਵਾਲੇ ਦਾ ਫੋਨ ਹੀ ਕੋਈ ਨਹੀਂ ਆਇਆ, 6:15 ਹੋਣ ਲੱਗੇ, ਹਨੇਰਾ ਹੋ ਗਿਆ। ਦੋਸਤੋ ਮਿਲਾਂਗੇ ਨੈਕਸਟ ਵਲੌਗ 'ਚ ਆਪਣੇ ਵੀਰੋ। ਗੱਡੀ ਵਾਲੇ ਦਾ ਹੁਣ ਫੋਨ ਆਇਆ, ਨਹੀਂ ਲੱਥਦਾ ਭਾਈ ਲੱਥ ਗਿਆ ਲੱਥ ਕੇ ਲੈ ਕਤੂਰੀ ਆਂ ਦਿਖਾ ਦੇ ਭਾਈ। ਆ ਵੇਖ ਲਓ ਜੀ ਕਤੂਰੀ ਉਹੀ ਆ। ਠੀਕ ਆ, ਪਟਾਚਾ ਦੇ ਵਿੱਚ ਵੜ ਵਿੱਚ ਲਾ ਕਾਸਮ ਕਿਸੇ ਦੌੜਾ ਰਸੀ ਲਾਣੇ ਵਾਲੀ ਕਰ ਗੱਡੀ ਵਾਲਾ ਚੋਰੀ ਆਪਣੇ ਇੱਧਰ ਪਤਾ ਸਬਰ ਨਹੀਂ ਕਰਦਾ। ਸਾਨੂੰ 2 ਘੰਟੇ ਹੋ ਗਏ ਦੋਸਤੋ ਇੰਤਜ਼ਾਰ ਕਰਦਿਆਂ ਨੂੰ। ਮੈਂ ਤੇ ਘਰ ਚਲਾ ਗਿਆ, ਮੈਂ ਕਿਹਾ ਜਾ ਕੇ ਵਲੌਗ ਅਪਲੋਡ ਕਰਦਾ। ਨਾਲੇ ਉਹਦਾ ਫੋਨ ਆ ਗਿਆ, ਕਹਿੰਦਾ ਭਾਈ ਜੀ ਮੈਂ ਕਸ਼ਮੀਰ ਕੋਲ ਲੰਘ ਆਇਆ ਜੀ, ਚਲੀਏ। ਮੈਂ ਵੀ ਜਾਣਾ, ਮੈਂ ਕਿਹਾ ਮੈਂ ਹੀ ਚੱਲ ਜਾਵਾਂ ਫਿਰ। ਤੁਸੀਂ ਤੋੜ ਦਿਓ ਲਿਆ ਮੈਨੂੰ ਫੜਾ, ਮੈਂ ਜਾਣਾ ਮੈਂ ਰੱਖ ਕੇ ਲਾ ਜਾਂਦਾ ਦਵਾ ਕਰੀ ਪਹੁੰਚ ਜਾਵਾਂ ਖੈਰ ਨਾਲ। ਆਹੋ ਜਾ ਸਕੂਟਰ ਵੀ ਮੇਰੀ ਅੱਜ ਦੀ ਆ, ਪਤਾ ਨਹੀਂ ਮੇਰੇ ਕੋਲ ਪਹੁੰਚ ਵੀ ਹੁੰਦਾ ਕਿ ਨਹੀਂ। ਬਸ ਆ ਤੁਸੀਂ ਫੜੋ, ਡਿੱਗੀ ਫੜੀ ਹੋਈ ਆ, ਤੁਸੀਂ ਰੱਖ ਲਓ ਸੈਟਿੰਗ ਕਰ ਲਓ ਆਪਣੇ ਹਿਸਾਬ ਨਾਲ। ਇਹ ਗੁਜਰਾਤ ਸ਼ਹੀਨ ਚੌਕ ਜਾਣਾ ਸੀ, ਅੱਡੇ ਜਾਣਾ? ਅੱਡੇ 'ਚ ਲੈ ਲੇਗਾ ਬੰਦਾ ਤੁਹਾਡੇ ਕੋਲ। ਠੀਕ ਆ, 1000 ਰੁਪਇਆ ਕਿਰਾਇਆ ਦੇ ਦੇਗਾ ਤੁਹਾਨੂੰ। ਓਕੇ, ਅੱਲਾ ਦੇ ਵਾਲੇ ਖੈਰ ਨਾਲ ਜਾਓ। ਬੜੇ ਟਾਈਮ ਨਾਲ ਹੀ ਪਹੁੰਚੇ ਫਿਰ। ਲੋ ਜੀ ਵੀਰੋ ਨਿਕਲ ਗਈ ਜੇ ਗੱਡੀ ਤੇ ਫਾਈਨਲੀ ਮੇਰਾ ਅੱਜ ਦਾ ਜਿਹੜਾ ਕੰਮ ਸੀ ਉਹ ਕੰਪਲੀਟ ਹੋ ਗਿਆ ਤੇ ਮੈਂ ਬੜੀ ਮੋਟਰਸਾਈਕਲ ਭਜਾ ਕੇ ਯਕੀਨ ਕਰੋ ਆ ਫਟਕੜੀ ਜੀ ਫਿਰ ਵੀ ਜਾਮ ਬਰਾ ਰਹੇ ਸੀ ਤੇ ਫਿਰ ਮੈਂ ਆਸਤਾ ਹੋ ਗਿਆ। ਮੈਂ ਕਿਹਾ ਯਾਰ ਬਿਹਤਰ ਇਹੀ ਹੈ ਕਿ ਮੈਂ ਸਲੋ ਹੋ ਜਾਵਾਂ ਬਜਾਏ ਇਹਦਾ ਕਰਕੇ ਕਿ ਕੋਈ 60 ਫੁੱਟ ਲੱਗ ਜਾਏ ਖੈਰ ਆ ਤੇ 60 ਫੁੱਟ ਨਾ ਲੱਗ ਜਾਵੇ ਯਾਰ। ਰਸ਼ ਬੜਾ ਸੀ ਰੋਡ ਤੇ, ਰੋਡ ਬ੍ਰੇਕਰ ਬੜੇ ਇਸ ਪਿੰਡ ਦੇ ਵਿੱਚ। ਮੈਂ ਫਿਰ ਆਰਾਮ ਨਾਲ ਮੈਂ ਗੱਡੀ ਨਿਕਲ ਜੂਗੀ। ਮੈਂ ਹਲੇ ਪਹੁੰਚੇ ਹਾਂ ਖਲੋਤਾ, ਗੱਡੀ ਵਾਲੇ ਦਾ ਫੋਨ ਆ ਗਿਆ। ਮੈਂ ਅੱਧਾ ਕਿਲੋਮੀਟਰ ਕੀ 200 ਮੀਟਰ ਪਿੱਛੇ ਸੀ ਗੱਡੀ ਵਾਲਾ ਤੇ ਭਾਈ ਉਹ ਪਹੁੰਚ ਗਿਆ। ਰਖਾ ਕੇ ਦੋਸਤੋ ਚੱਲਾਂ, ਮਿਲਾਂਗੇ ਨੈਕਸਟ ਵਲੌਗ 'ਚ। ਆਪਣੇ ਵੀਰੋ ਸਲਾਮ ਇਜਾਜ਼ਤ ਦਿਓ। ਅੱਲਾ ਦਾ ਸ਼ੁਕਰ ਅੱਜ ਬੜੇ ਸਾਰੇ ਕੰਮ ਕੰਪਲੀਟ ਹੋ ਗਏ। ਮਿਲਾਂਗੇ ਨੈਕਸਟ ਵਲੌਗ ਫਿਰ। ਅੱਲਾ ਹਾਫਿਜ਼।